रिमशिया पोतरो आज 4-5 दिन हो गए मेरे पोतरो तो घर वाग वंजे हाँ पिछू घर हाँ सारे घर पिछू कल्ला सल्ला है तेन पता है दुनिया हाँ किवें है घर बिगड़ वंदे मेरा पुत्र बहु मैं धक्या दा तुहानू पालिया सांभिया है तो बहु औखा हाँ घर तेरा बनाया ते इन्हें मेरा पुत्र किवें तेन मैं समझाया उन्हें करेंदी पई है किवें मेरे पुत्र ये ना घर वाले नूं उत्ते सिर ते ना चढ़ान देवी रोटी मंगे तो लित्तर ते रख ते देवनी है धुर धुर कीती रखनी है हुण चढ़ाई किते होई ना उस चढ़ाई कर गई होई तो सिर दे वो लित्तर तेरे सिरे मेरा पुत्र रासी ਉਹ ਅਗਲੀ ਅੰਮਾ ਤੂੰ ਮੇਰੇ ਤੇ ਛੱਡ ਦੇ ਜਿਵੇਂ ਤੂੰ ਸ਼ਾਦੀ ਤੋਂ ਪਹਿਲੇ ਮੈਨੂੰ ਆਖਿਆ ਨਾ ਮੈਂ ਜੀ ਹਾਂ। ਉਂਝੇ ਹੀ ਵਰਤੇਂਦੀ ਪਈ ਆ ਧੋਰ ਧੋਰੀ ਕਰੇਨੀ ਆ ਉਹਨੂੰ ਬੋਲਣ ਦਾ ਮੌਕਾ ਵੀ ਨਹੀਂ ਦਿੰਦੀ ਉਹ ਅੱਗੋਂ ਕੋਈ ਬੋਲੇ ਵੀ ਸਹੀ ਨਾ ਤਾਂ ਮੁੜ ਇਹੋ ਜਿਹਾ ਜਵਾਬ ਮੈਂ ਦੇਣੀ ਹੈ ਕਿ ਉਹ ਉਥਾਈ ਚੁੱਪ ਕਰ ਜਾਂਦਾ ਉਥਾਈ ਚੁੱਪ ਵੱਟ ਜਾਂਦਾ ਅੱਗੇ ਬੁਲੇਂਦਾ ਨਹੀਂ ਮੈਂ ਉਂਝੇ ਕਰਦੀ ਪਈ ਆ चलो ठीक है मेरा पुत्र मैं किवें तैन समझाया है ना उन्हें रखी ये वेखी हाँ मुड़ हाँ इधर आदे कोई गल उस चढ़ाई कर गई होई ना तो बूढ़े बंदे तेन पता है प्यार नाल ही वरतींदा तो कुरान नाल ही वरतींदा ते प्यार इतना नहीं करना कितने हाँ उन्हें सख्ती करे से इतना वो हाँ सही रसई ਸਹੀ ਆਂਦੀ ਪਈ ਐ ਇਹ 2-3 ਦਿਨ ਮੈਨੂੰ ਤਾਪ ਰਿਹਾ जी ਪਿਛਲੇ ਦਿਨਾਂ 'ਚ अच्छा ਉਹਨਾਂ ਦਿਨਾਂ 'ਚ ਬੜੇ ਨਖਰੇ 'ਚ ਹੋ ਗਿਆ अच्छा ਹਾਂ ਮੈਂ ਕਿ ਬਿਮਾਰ ਪੈ ਗਈ ਮੰਜੀ ਤੇ ਇਹਦਾ ਤਾਂ ਭਾਈ ਅਜੀਬ ਬੋਲਣ ਦਾ ਤਰੀਕਾ ਤੇ ਨਖਰੇ 'ਚ ਹੋ ਗਿਆ ਮੈਂ ਕਿ ਪਤਾ ਨਹੀਂ ਇਹਨੂੰ ਕੀ ਹੋ ਗਿਆ ਉਸ ਤੋਂ ਬਾਅਦ ਮੈਂ ਜ਼ਰਾ ਜਿਹੀ ਵੀ ਮੱਠੀ ਨਹੀਂ ਹੋਈ ਮੈਂ ਕਿਹਾ ਨਹੀਂ ਇਹ ਮੈਂ ਜ਼ਰਾ ਜਿਹੀ ਮੱਠੀ ਹੋਈ ਨਾ ਇਸ ਤੇ ਵਾਕਈ ਚੜਾਈ ਕਰਨੀ ਹੈ ਤੇ ਮੈਨੂੰ ਤੇਰੀ ਯਾਦ ਆ ਗਈ ਜਿਵੇਂ ਤੂੰ ਆਂਦੀ ਪਈ ਹੈ ਤੇਰੀਆਂ ਗੱਲਾਂ ਮੈਨੂੰ ਯਾਦ ਆ ਗਈਆਂ अच्छा ਉਸ ਤੋਂ ਬਾਅਦ ਮੈਂ ਬਿਲਕੁਲ ਸਿੱਧੀ ਹੋ ਗਈ मुड़ मेरा पुत्र मेरी गल हाँ जहन च रखी ये मेरा पुत्र वेखी ਨਹੀਂ ਅੰਮਾ ਤੇਰੀਆਂ ਗੱਲਾਂ ਹੀ ਮੇਰੇ ਜ਼ਿਹਨ 'ਚ ਹੁੰਦੀਆਂ ਮੈਂ ਇਹਨੇ ਕੋਈ ਨਹੀਂ ਭੁੱਲਣੀ पुत्रो आ वेखे ना कोई पैसा सैसा दे वैनी है तो हाँ सारा गुजारा होंदा है ते मेरा पुत्र साडा कमावन वाला तो है कोई ना बेवा औरत हाँ तुहानू धक्कियां दा पालिया सांभिया होना तेरा बिरा वड्डा सारा होया खलोता इनू स्कूल ही पावना है ते नाले हाँ मैनू दसो कोई ना दे खावन पीवन दी वर्दी दी हाँ करनी होंदी है ते कोई उन्होंने प्यार दा भी रखी ना इतना लित्तर भी मारी तो ना इतना हाँ मसाले राड़ी ना करी तो इतना ना उन्होंने झिड़की तो इतना ही हाँ रखी नहीं हाँ प्यार हाँ कितना उत्ते सिर ते चढ़ जावी ਉਹ ਅੰਮਾ ਮੈਨੂੰ ਪਤਾ ਹੈ ਤੂੰ ਉਹ ਅਗਲੀ ਛੱਡ ਦੇ ਬੇਫਿਕਰ ਹੋ ਜਾ ਉਹ ਮੇਰੇ ਹੱਥ ਤੇ ਚਿਰਾਸੀ ठीक है मेरा पुत्र बड़े हुण केड़े पासे निकलिया जाना जा खिदाई ना तू इनकारो वग जाते भरजाई नू लाया बड़े 4-5 दीवारां हो गई नू ते हुण तां होटल दा टुक्कर ओमें पचदा ही नहीं ते पहले ही पता है मेरे तो मेदा खराब हो जांदा बड़े ओनू जाके भरजाई नू लाया तो इत्थों ओ सन पका शका के देसी हुण तू जाओ किदें ठीक है भाई मैं लाया ना फिर तू आ स्कूटर दी चाबी अंदर पई है जी हाँ ओ चा स्कूटर ते चढ़ ते जाके भरजाई नू लाया ठीक है चाबी किधर जी आ चाबी अंदर पई है आ मेज ते ठीक है लाया ना जल्दी जावे ना आइदे आइदे चाबी आइदे वो तो मुझे तो बाही गई जाके मां कोल ਅੱਛਾ ਤੈਨੂੰ ਅੱਜ ਨਾ ਮੈਂ ਇਹ ਦੱਸਣ ਵਾਸਤੇ ਆਈ ਆਮੂ ਕਿ 4-5 ਦੀਵਾਰ ਹੋ ਗਏ ਮੈਨੂੰ ਇੱਥੇ ਰਹੇ ਹੋਏ ਤੇ ਹੁਣ ਮੈਂ ਜਾਂਦੀ ਪਾਈ ਉਸ ਤੋਂ ਪਹਿਲਾਂ ਇਹ ਨਾ ਹੋਵੇ ਨਾ ਕਿ ਮੇਰਾ ਜਿਹੜਾ ਸਾਈਂ ਹੈ ਉਹ ਲੈਣ ਆ ਜਾਵੇ ਕਿਉਂਕਿ ਸਹਿ ਦੀਵਾਰ ਹੁਣ ਹੋ ਗਈ ਹੈ ਨਾ ਕਿ ਹੁਣ ਮੈਨੂੰ ਆਪੂ ਮਤਲਬ ਜਾਣਾ ਚਾਹੀਦਾ ਇਹ ਨਾ ਹੋਵੇ ਕਿ ਉਹ ਆ ਜਾਵੇ ਹੁਣ ਤੂੰ ਮੈਨੂੰ ਇਹ ਦੱਸ ਹਾਲੇ ਤਾਂ ਤਕਰੀਬਨ ਤੈਨੂੰ ਕੋ 3-4 ਦਿਨ ਹੀ ਹੋਏ ਤੂੰ ਹਫਤਾ 10 ਦਿਨ ਤਾਂ ਗਾਤੇ ਗਈ ਕਰ ਤੈਨੂੰ ਪਤਾ ਤੈਨੂੰ ਪਿੱਛੇ ਮੈਂ ਉਦਾਸ ਹੋ ਜਾਂਦਾ ਮੋ ਮੇਰਾ ਯਕੀਨ ਕਰ ਜਾ ਪਿੱਛੇ ਕੱਲਿਆਂ ਦਿਲ ਹੀ ਨਹੀਂ ਲੱਗਦਾ ਗੱਲ ਤਾਂ ਤੇਰੀ ਵੀ ਸਹੀ ਹੈ ਇੰਜੇ ਮੇਰਾ ਵੀ ਗੁਜ਼ਾਰਾ ਨਹੀਂ ਹੁੰਦਾ ਹਫਤੇ 'ਚ ਮੈਂ ਇੱਕ ਵਾਰੀ ਤਾਂ ਚੱਕਰ ਲਾਈ ਰੱਖਸਾਂ ਜੀ ਹਾਂ ਹਾਂ ਤੇ ਤੂੰ ਇੰਜ ਕੰਮ ਕਾਰ ਕਰਨ ਉਸ ਬੂਢਾ ਤੂੰ ਪਰ ਚੂਕਾ ਛੜਾ ਤਲਾਕ ਲੈ ਲਾ ਰੋਲਾ ਮੁੱਕ ਸੇ ਗਿਆ ਤੂੰ ਕਮਲਾ ਤੇ ਨੂੰ ਹੋ ਗਿਆ ਉਹ ਕਿਵੇਂ ਗੱਲਾਂ ਕਿਉਂ ਜੀ ਕਰਦਾ ਬਈ ਤੈਨੂੰ ਪਤਾ ਵੀ ਹੈ ਸਾਰਾ ਖਰਚਾ ਕਰਨ ਵਾਲਾ ਹੀ ਉਹ ਹੈ ਜੀ ਹਾਂ ਉਹਦੇ ਨਾਲ ਅਗਰ ਸ਼ਾਦੀ ਕੀਤੀ ਵੀ ਹੈ ਤੇ ਪੈਸੇ ਮਗਰ ਕੀਤੀ ਹੈ ਵੀ ਸਾਡੇ ਘਰ ਦਾ ਉਹ ਸਾਰਾ ਸਰਕਲ ਚਲਾਈ ਖਲੋਤਾ ਹੈ ਜੀ ਹਾਂ ਤੇ ਰੁਪਈਆ ਮਗਰ ਮੇਰੀ ਮਾਂ ਉੱਥੇ ਪਰ ਨਾ ਛੱਡਿਆ ਤਾਂ ਮੈਂ ਵੀ ਪਰ ਨਹੀਂ ਗਈ ਅਗਰ ਉਹਨੂੰ ਛੱਡ ਦੇਵਾਂ ਤਾਂ ਮੋੜ
ਸਾਡੇ ਘਰ ਦਾ ਕੌਣ ਸਾਈਂ ਬਣ ਸੀ, ਕੌਣ ਕਰੇ ਸੀ? ਤੇਰੇ ਵੀ ਜੁੱਤੀ ਕੱਪੜੇ ਉੱਤੋਂ ਹੀ ਲੈ ਕੇ ਆਉਂਦੀ ਆ, ਤੈਨੂੰ ਦੇਂਦੀ ਆ ਮੈਂ। ਬਿਲਕੁਲ ਐਵੇਂ ਗੱਲ ਹੈ। ਹਾਂ ਤੇ ਆਪੇ ਉਹ ਮਗਰੂ ਲੈ ਜਾ ਸੀ, ਕਿਦਾਈ ਨਾ ਕਿਦਾਈ ਮਾਰੀ ਜਾਵਣਾ ਹੀ ਸੂ। ਉਸ ਤੋਂ ਬਾਅਦ ਹਰ ਸ਼ੈ ਮੇਰੀ ਹੋ ਜਾਵਣੀ ਹੈ ਤੇ ਆਪਾਂ ਪਰ ਨਹੀਂ ਜਾਵਣਾ, ਹੋਰ ਕੀ ਕਰਨਾ ਹੈ? ਬਹਰਾਲ ਮੋੜੇ ਨਾ ਮੋੜੋ ਸਾਰਾ ਜ਼ਹਿਨ ਉਹਦੇ ਨਾਲ ਨਾ ਮਿਲਾ ਛੱਡੇ, ਕੋ ਥੋੜਾ ਜਿਹਾ ਦੂਰ ਰੱਖਿਆ ਹੀ ਨਾ ਤਾਂ ਆਪੇ ਹੀ ਚੂਕਾ ਛੱਡ ਜਾ ਸੀ ਗਿਆ। ਤਾਂ ਉਹਦੇ ਨਾਲ ਮੈਨੂੰ ਕਿਹੜਾ ਪਿਆਰ ਹੈ ਬਈ ਮੈਂ ਉਹਦੇ ਨਾਲ ਵਧੀ ਹੋਈ ਆ ਪਿਆਰ ਦੇ ਮਗਰ। ਉਹ ਮੈਂ ਤਾਂ ਜ਼ਰੂਰਤ ਦੇ ਮਗਰ ਵਧੀ ਹੋਈ ਆ ਬਈ ਪੈਸੇ ਪਾ ਵਾਲਾ ਬੰਦਾ ਹੋਇਆ ਬਈ ਮੇਰਾ ਘਰ ਦਾ ਤਾਂ ਚੱਲਦਾ ਪਿਆ ਨਾ ਸਾਰਾ ਕੁਝ। ਹੁਣ ਮੋੜੋ ਮਹੀਨੇ ਵਾਲੀ ਗੱਲ ਨਾ ਛੱਡੀ, ਪਰ ਮਹੀਨੇ ਬਾਅਦ ਤੇਰਾ ਮੋੜੋ ਰਾਂ ਪਿੱਛੇ ਹਟਣ ਦਾ ਖਿਆਲ ਬਣੇ, ਥੋੜਾ ਜਿਹਾ ਜਲਦੀ ਵੀ ਕਰ ਲਵੇਂ। ਉਹ ਤੈਨੂੰ ਆਖਿਆ ਜੋ ਹੈ ਹਫਤੇ 'ਚ ਮੈਂ ਚੱਕਰ ਲਾਈ ਰੱਖਸਾਂ ਨਾ ਇੱਕ ਆਧ ਵਾਰੀ। ਸ਼ਾਹ ਹਾਂ ਮਾਂ ਤੇਰਾ ਦੇਰ ਆਇਆ ਹੈ ਬੈਠਾ ਹੈ ਲੈਣ ਵਾਸਤੇ? ਜੀ ਆ ਹਲਾ ਠੀਕ ਹੈ ਅੰਮਾ, ਟੋਰ ਮੋੜ ਮੈਂ ਆਮਦੀ ਪਈ ਆ। ਹੁਣ ਇੱਥੇ ਹੀ ਨਾ ਖਾਲੀ ਰਵੀ ਆਵਣ ਕਰ। ਠੀਕ ਹੈ ਆਮਦੀ ਪਈ ਆ। ਆ ਵੇਖ ਉਹ ਗੱਲ ਬਣੀ ਹੈ ਨਾ। ਗੱਲ ਤੇਰੀ ਸੱਚੀ ਨਿਕਲੀ ਹੈ ਬਈ, ਉਹ ਕੜਮਾਇਆ ਹੀ ਬੈਠਾ ਹੀ ਹੁੰਦਾ ਦੇਰ ਹੋ। ਪਤਾ ਨਹੀਂ ਕੀ ਹਲਕਾ ਹੋਇਆ ਰਹਿੰਦਾ, ਨਹੀਂ ਮੈਨੂੰ ਆਪਣੇ ਘਰ ਆਣ ਦਿੰਦਾ। ਛੋਟ ਪਗੜੀਆ ਜਿਹਾ ਹੈ, ਛੋਟ ਪਗੜੀਆ ਜਿਹਾ ਹੈ, ਐਵੇਂ ਬਨਾ ਰਹਿੰਦਾ ਮੂੰਹ ਚਾਹ ਕੇ, ਪਤਾ ਨਹੀਂ ਬਿਰਾ ਆਂਦਾ ਵੀ ਐਸੀ ਕੋਈ ਨਾ, ਐਵੇਂ ਬਾਜ ਪੰਦਾ ਬੂਥਾ ਚਾਹ ਕੇ। ਨਹੀਂ ਉਸ ਆਖਿਆ ਹੋਣਾ। ਚਲੋ ਠੀਕ ਹੈ ਮੋੜ ਠੀਕ ਮੋੜ ਮਿਲਦੇ ਆ। ਚਲੋ ਠੀਕ ਹੈ, ਜਾਓ। ਹਾਂ ਹਾਂ ਖਿਆਲ ਰੱਖਿਆ। ਠੀਕ ਹੈ। रिमशा ओए होए होए इस खत च बहुत ढिल्ली है। और कोई गिरा लाया अल्लाह दे बंदिया, मेरे तो मैदा ही खराब हो गया। दा डंग मैं खाधी रोटी सुबह शाम 5 दीवारां पूरियां। आज सकून आवना है मैनू तेरे हाथ दी रोटी खा के, मेरे तो मैदा तबाह हो गया है। तो मोड़ आई लाई पई है रोटी ढक ला, तेरी तो भूख 24 घंटे लानी कोई नहीं, भूख लाई हुई होंदी है। चुल्ले ते भाव के मेरा रंग साड़ छड़िया तू। अजन तेरा रंग सड़ गया है। जहान दियां करीमा मैं तेन आण दित्तियां, संदूक तेरा भरिया पिया करीमा नाल, ला ला के कदी काई कदी काई कदी काई। अज रंग तेरा सड़े होया। ओ सला तो होर सवाणियां भी हैं नो, तू तो सवाणियां डिठी हुई भी कई नहीं। सुबह साजरे उठीवना, नाश्ता देवना मर्दां नू, मुड़ ढोरां दे पट्ठे कर लियावणे, मुड़ तंदूरी ते रोटियां लावणियां। उन्हां दे रंग काले नहीं हुंदे। सुभान अल्लाह, जे तेरा रंग काला है तो मुड़ मैं तो सफेद चिट्टा, जे एदा रंग काला दसो। पता है की? अच्छा जी की? मैं तू तेरे नाल नहीं भुकींदा, जे सेले भी तेरे नाल गाल करो बो कड्डी बंद है। ए मैनू पिया नहीं भो कट बंदा है। और की? तमीज कर तमीज, तेरा शौहरा यानी कि मरोदा तेरा मैं, तो तेन इतनी तमीज दी काई नहीं, मरा तेन भाव कखींदी है। हला पर तेरा कसूर ही कोई नहीं, होई मजबूरी है। तेन तो मैं दस छोड़ा ते मेरे इस तमीज कोई नहीं, तो तमीज वाली कोई ले आवे। बस ये गाल करा के ना अं मेरे होठन जंदरे ला छोड़े नहीं। इन पता है ना भी जीवन जो मैं मरदा है तो जीवन होर तो गल करनी का ही नहीं। जिसले मैं आखना भी कोई तमीज ले लें मोड़ जीवन जड़ा है, उसले जीवन राजी हो जाना। ते परा ओ बाओ नेड़े क्यों होंदा पिया? हिक्का देई तो मर जांदा ना, तो मेरा चुक्का भी छट जावे। और मेरी बीवी है तू, अल्लाह दे बंदिया मेरी सवान दीन है तू। पर हाँ क्यों के बाओ मतलब सिगलो ले आई, पर हाँ वास्ते ले आई। हला बस करो, सेर नु पीड़ ना चाड़। ए रोटी आई पई है, खा धग ला ते मुरबे निकल जा, उते ढोरा दी कार रो, मेरा दिमाग ना खा। अच्छा खा दे को धक ना खिया तो नहीं जुड़दा काम। मैं हुण कुछ होर आखना तेनू। जीवण तेरी किस्मत उही तो तेरी सवाणी वाली किस्मत आई चंगी, ते खाली किस्मत ही चंगी है। जिहड़ा धक्क वाला मसला है ना, आ जीवण तेनू खांदा है। और जीवण चल एक की इस मैंने रोटी देनी ते मैं की खावनी है। लाना ते इस मेरी शादी कीते ते लाना ते मैंने ये जड़े परना के मैं इत्थे घर आंदी। जीवण चल मुरबे इत्थों मरचां लाए पीठी हुई तो लूण रला के उत्थे गोंगलू पट मूलियां पट वो खा के उत्तों दुध का गिलास पी, रंग चिट्टा हो जैसे ते ऐश कर। एदी रोटी जड़ी खवाई ये तो मैं खा ली। वाह निकल नहीं गया रोटी छड़ के, चंगा हो गया। ਇਹਦਾ ਦਾਰੂ ਹੀ ਇੰਜ ਹੈ, ਇਹਦੇ ਨਾਲ ਹੋਣਾ ਹੀ ਚਾਹੀਦਾ। ਨਾ ਖਾਵੇ ਮੈਨੂੰ ਕਿਹੜੀ ਪਈ ਹੈ। अच्छा ये दस तो हाँ जनता का बिस्मिल्लाह दे वेले दी धी ते
ਤੇ ਕੀ ਹੋਇਆ ਕੀ ਬਹੁ ਚੰਗੀ ਹੈ, ਬਹੁ ਚੰਗੀ ਤਰਬੀਅਤ ਤੋਂ ਬਹੁਤ ਸੋਹਣੀ ਦਿੱਤੀ ਹੋਈ ਹੈ। ਅੱਛਾ ਹਾਂ ਜੇ ਮੈਂ ਅੱਖਾਂ ਨਾ ਰੋਟੀ ਲਾਇਆ ਹਾਂ ਤੇ ਆਂਦੀ ਢਾਕਲਾ ਕਿੰਨਾ ਸੋਹਣਾ ਅਲਫਾਜ਼ ਮੇਰੇ ਨਾਲ ਬੋਲਦੀ ਮਰਾ ਦੇ ਨਾਲ। ਅੱਛਾ ਤੇ ਮੁੜ ਕੀ ਹੋ ਗਿਆ ਸਵਾਣੀਆਂ ਬੁਲੰਦੀਆਂ ਤੇ ਰਾਵੇਂ ਜੇ ਮੈਂ ਅੱਖਾਂ ਸੋਹਣਾ ਬੋਲ ਅੱਛਾ ਤੇ ਆਂਦੀ ਭੌਂਕਦੀ ਪਈਆਂ ਤੇ ਤੂੰ ਵੀ ਭੌਂਕਦਾ ਪਿਆ ਅੱਛਾ ਕਿੰਨਾ ਸੋਹਣਾ ਬੋਲਦੀ ਪਈ ਹੈ। ਅੱਛਾ ਅੱਛਾ ਜਿਹੜਾ ਤੇਰਾ ਸਾਈਂ ਆਈ ਉਹ ਨਹੀਂ ਬੋਲਣੀ ਆ ਉਹ ਸ਼ਰਮ ਤੋਂ ਤਾਂ ਨਹੀਂ ਮਰ ਗਿਆ ਸ਼ੋਦਾ। ਕਿ ਹਾਂ ਤੂੰ ਚਾਹੁੰਦਾ ਕੀ ਹੈ ਤੂੰ ਮੈਨੂੰ ਇਹ ਦੱਸ ਇਹ ਕਿਹੜੀ ਗੱਲ ਕਹਿਤੀ ਵਈ ਨਾ ਉਹ ਚਾਹੁੰਦਾ ਮੈਂ ਇਹ ਹਾਂ ਹਾਂ ਓਏ ਉਹਨੂੰ ਕੋਈ ਗੱਲ ਨਹੀਂ ਸਮਝਾਈ ਕਿੱਤੀ ਕਾਰੋ ਕੀ ਤੂੰ ਹੁਣ ਸਮਝਾ ਕੇ ਗੱਲਿਆ ਹੈ। ਤੇ ਮੈਂ ਕਿਹੜੀ ਧੀ ਨੂੰ ਸਮਝਾਵਣੀਆਂ ਨੂੰ ਮੈਂ ਗੱਲਾਂ ਸਮਝਾਈ ਨਹੀਂ ਹੋਊ ਇਹ ਤੇਰੇ ਨਾਲ ਵਰਤਨੀ ਆ ਇਹ ਜਿਹੜੀ ਮੇਰੇ ਨਾਲ ਕਰੇਂਦੀ ਹੈ ਤੂੰ ਸਮਝਣੀ ਤੇ ਹੈ। ਹੋਰ ਕੀ ਕਰਿਓ ਸ਼ਾਬਾਸ਼ ਸਹੀ ਹੋ ਜਨਤਾ ਓਏ ਸ਼ਾਬਾਸ਼ ਸਹੀ ਓਏ ਵਾਕਿਆ ਹੀ ਗੱਲ ਹੈ ਜਿਹੋ ਜਿਹੀ ਤੂੰ ਹੁਣ ਉਹ ਜਿਹੀ ਉਹ ਹੈ। ਅੱਛਾ ਹਾਂ ਅਸੀਂ ਮਾਵਾਂ ਤੀਆਂ ਇੱਕੋ ਜਿਹੀਆਂ ਬਿਲਕੁਲ ਇੱਕੋ ਜਿਹੀ ਹੋ ਐਂ ਅੱਛਾ। ਹਾਂ ਤਰੀਕੇ ਤੇ ਰੱਖ ਕੇ ਇੱਕੋ ਜਿਹੀ। ਤੇਰੇ ਨਾਲ ਉਹ ਕਾਰ ਕਰਨੀ ਹੈ ਨਾ ਕਿਹੜੀ ਨਹੀਂ ਕਿਸੇ ਕੀਤੀ ਅੱਛਾ ਹਾਂ ਇੱਥੇ ਸਾਡਾ ਇੱਥੇ ਆਈਲਾ ਸ਼ਰਮ ਤੈਨੂੰ ਪੈਂਦਾ ਕਿਆ ਸ਼ਾਦਾ ਸ਼ਰਮ ਹੱਸ ਸੱਟਣ ਹਾਂ। ਲੱਗਿਆ ਤੇ ਕਿਆ ਸ਼ਾਦਾ ਸ਼ਰਮ ਹੈ ਅਜਨ ਸਬਰ ਕਰ ਮੇਰੀ ਧੀ ਦਾ ਅੱਜ ਨਾ ਜ਼ਬਾਨ ਤਾਂ ਲਈ ਨਾ 20 ਦੀ ਦਾਈ ਕਰ ਕਿਸੇ ਕੀਤੇ ਹੋਈ ਤੇ ਮੈਂ ਉਹ ਕਾਰ ਕੇ ਸਾਂ ਜ਼ਿੰਦਗੀ ਯਾਦ ਰੱਖੇ ਸਤ ਨਸਲ ਹੋੜ अरे चुप कर सात नस्ल हाँ। खाता तना और मरते ਹਾਂ तो अगर तेरी समझी हुई है ना ਹਾਂ आए देख अच्छा खुदा दा वास्ते हुन उन काई गल ना समझाई तो हुन एक और भी करी ਅੱਛਾ अज दे मेरे घर वाली ना लगी ਵਜਾ ते इत्थे मैं आवानी काई नु देवनी ਇਹ ਜਿਹੜੇ ਤੂੰ ਸਮਝਾਈਆਂ ਨਾ ਜੀ ਹਾਂ। ਇਹਦੇ ਨਾਲ ਮੈਂ ਇੰਨੇ ਰਿਹਾ ਹੁਣ ਮੈਂ ਆਪੇ ਸਮਝਾ ਲਈ ਤੂੰ ਟੋਰੋ ਮੈਂ ਤੇਰੇ ਮਗਰਾਂ ਤੇ ਆ ਟੈਨਸ਼ਨ ਨਾ ਲਾਓ ਮੈਂ ਅਗਾ ਤੇਰੇ ਘਰ ਆ ਵਈ ਮੈਂ ਕਲੇ ਤੇ ਆਂਦਰਾ ਕੱਪ ਤੇ ਤੈਨੂੰ ਮੈਂ ਦਿੱਤੀ ਤੇ ਮੈਂ ਘਰ ਤੇਰੇ ਨਾਮ ਵਾਹ ਤੇਰੇ ਕੰਮ ਘਰ ਨਾ ਆਵੀ ਅੱਛਾ ਜੀ ਮੈਂ ਸਦਕਾ ਜਾਵਾਂ ਤੈਨੂੰ ਅੱਛਾ ਜੀ ਮੈਂ ਉੱਥੇ ਮੈਂ ਖਵੈਂਦੀ ਹੈ ਹਾਂ ਤੈਨੂੰ ਵੀ ਇੰਨੇ ਕੁੱਤੇ ਦੀ ਲੱਕ ਖਵੈਂਦੀ ਮੈਨੂੰ ਕਹਿਸ ਤੂੰ ਮੈਂ ਮੇਰੀ ਤੇ ਧੀ ਹੈ ਤੇ ਮੇਰੀ ਸਵਾਣੀ ਹੈ ਤੇਰੀ ਸਮਾਣੀ ਤੇ ਤੈਨੂੰ ਇੰਜਾ ਲਿੱਤਰ ਤੇ ਰੱਖ ਤੇ ਗਿਰਾਂ ਦੇਵਣਾ ਸੋ ਕਿ ਮੈਂ ਤੈਨੂੰ ਦੇਂਦੀ ਪਈ ਅੱਛਾ ਹਾਂ ਚਲੋ ਹੁਣ ਮੋੜਾ ਇੱਥੇ ਦੀ ਤੇ ਤੂੰ ਮੂੰਹ ਹੀ ਵੇਖ ਗਈ ਹੋ ਨਾ ਤੇ ਮੇਰੇ ਨਾ ਜੀਵਨ ਨੂੰ ਹੀ ਨਹੀਂ ਹੁਣ ਤੂੰ ਜੀਵਨ ਨਹੀਂ ਨਾ ਹਾਂ। ਤਾਂ ਮੇਰਾ ਹੀ ਨਾਂ ਬਦਲੀ ਚਾ ਕਰੀ ਆਖੀ ਜਨਤਾ ਹੀ ਨਹੀਂ ਹੈ ਵੀ ਤੈਨੂੰ ਮੈਂ ਦੱਸ ਉਹ ਤੂੰ ਤਾਂ ਜਨਤਾ ਦੀ ਜਨੋ ਬਣੀ ਹੋਈ ਹੈ ਸਬਰ ਕਰ ਹਾਂ। ਤੇਰੇ ਮਗਰਾ ਤੇ ਆ ਉਹ ਭਰਾ ਖਲੋ ਖਾ ਤੂੰ ਪਰ ਜਾ ਚੱਲ ਜਨਤਾ ਉੱਠੀ ਹਾਂ ਚੱਲ ਮਗਰਾ ਤੇ ਚੱਲ ਉੱਠੀ ਸ਼ਾਨ ਆਦਰ ਚੱਲੀਏ ਬਾਣ ਤੇਰੀ ਦੇ ਚੱਲ ਉੱਠੀ 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 ਇਹਨਾਂ ਦਾ ਮੈਂ ਜੀਵਨ ਦਾ ਮੂੰਹ ਤਾਂ ਵੇਖਾਂ ਚੱਲ ਆ ਹਾਲਾ ਠੀਕ ਹੈ ਸਾਜਿਦੋ ਜੀ ਹਾਂ ਸਹਿ ਵੇਲਾ ਹੋ ਗਿਆ ਤੇ ਹੁਣ ਤੂੰ ਵਗ ਜਾ ਉਹ ਤੂੰ ਮੇਰਾ ਸਾਈਂ ਵੀ ਆਵਣ ਵਾਲਾ ਉਸੀ ਨਾ ਜੀ ਹਾਂ ਮੋੜੋ ਵੇਖ ਸੀ ਤਾਂ ਮੋੜ ਜ਼ਹਿਰ ਉਸ ਖਪਣਾ ਹੈ। ਚਲੋ ਮੈਂ ਮੁੜ ਵਗ ਜਾਂਦਾ ਮੂੰ ਬਾਹਰ ਲੈਣ ਜਾਏ ਵੀ ਹੁਣ ਮੁੜ ਤੂੰ ਵੀ ਆਵਣ ਦੀ ਕਰੇ ਤੈਨੂੰ ਪਤਾ ਵੀ ਮੈਂ ਤੇਰੇ ਮਗਰ ਵੇਖ ਲੈ ਇਤਨੇ ਚੱਕਰ ਮਾਰ ਕੇ ਨਾ ਇਤਨਾ ਮੈਂ ਤੇਰੇ ਮਗਰ ਔਖ ਹੁੰਦੋਂ ਐ ਨਿਰੀ ਮੌਤ ਜਿਹੜਾ ਘਰ ਆਵਣ ਹੁੰਦਾ ਨਾ ਅਗਲੇ ਦੇ ਇਹ ਨਿਰੀ ਮੌਤ ਹੁੰਦੀ ਹੈ ਤੇ ਹੁਣ ਤੂੰ ਆਵਣ ਦੀ ਕਰੀ ਮੋੜੋ ਉਹ ਕੁਝ ਵੀ ਨਹੀਂ ਹੁੰਦਾ ਭਲਾ ਕਿਸੇ ਨੂੰ ਪਤਾ ਲੱਗਾ ਹੁਣ ਤਾਈਂ ਅੱਗੇ ਵੀ ਨਹੀਂ ਲੱਗਦਾ ਉਹ ਵੱਡਿਆਂ ਦਾ ਖਾਣ ਬਣਿਆ ਹੋਇਆ ਬਸਾਓ ਦੇ ਚੋਰ ਦਾ ਤੇ ਇੱਕ ਦੇ ਸਾਈਂ ਦਾ ਵੀ ਹੁੰਦਾ ਆਲਾ ਚਲੋ ਮੋੜ ਵੇਖੀ ਜਾਸੀ ਹੁਣ ਤੂੰ ਜਾ ਹਾਂ ਹਾਂ ਤੇ ਮੋੜ ਮੈਂ ਤੈਨੂੰ ਆਪ ਸਦਵਾ ਲੈ ਸਹੀ ਆ ਮੋੜ ਮੈਂ ਆਵਣਾ ਹੋਇਆ ਜੀ ਹਾਂ ਤੇ ਮੈਂ ਆ ਜਾਸਾਂ ਮਿਲਣ ਵਾਸਤੇ ਚਲੋ ਠੀਕ ਹੈ ਹਾਂ ਜਾ ਤੂੰ ਇਹ ਵੀ ਪਤਾ ਨਹੀਂ ਕਿਦੇ ਨਿਕਲ ਗਿਆ ਹਾਲੀ ਤੱਕ ਆਇਆ ਹੀ ਕੋਈ ਨਹੀਂ अस्सलाम वालेकुम ਵਾਲੇਕੁਮ ਅਸਲਾਮ ਅੰਮਾ ਤੂੰ ਆ ਜਾ ਆ ਜਾ ਤੇ ਇਹ ਕੀ ਕੀਤੀ ਵਾਦੀ ਹੈ ਹਾਂ ਇਹਨੂੰ ਘਰ ਸਦਾ ਲਈਏ ਹਾਲਾ ਬਹੁਤ ਸਹੀ ਆਈ ਹੈ ਤਾਂ ਵਾਹ ਤਾਂ ਸਹੀ ਤੇ ਮੇਰਾ ਪੋਤਰਾ ਇਹ ਜੇ ਕੰਮ ਨਹੀਂ ਕਰਿੰਦੇ ਸਾਜੀ ਦੀ ਗੱਲ ਕਰਦੀ ਪਈ ਹਾਂ ਤੇ ਉਹਨੂੰ ਕਿਹੜਾ ਮੈਂ ਪਹਿਲੀ ਵਾਰੀ ਸਦਵੇਂਦੀ ਪਈ ਉਹ ਤਾਂ ਆਉਂਦਾ ਜਾਂਦਾ ਰਹਿੰਦਾ ਅੱਛਾ ਹਾਂ ਤੇ ਇਹ ਅੱਗੇ ਹੀ ਆਉਂਦਾ ਨਹੀਂ ਮੁੱਠ ਜਾਣਾ पहले ढुके बैठे हो जनाब वो सवानी है कि तू हीनो गड्डी है खैर ते की आंदा पे मेरी मां है आके सवानी के हीनो गड्डी है ओए हीनो गड्डी सही टाइम से अड्डे ते पहुंचदी पतों दा सवारियां चढ़नियां ए नहीं पता हाई हैं बजीवन खां तू पहले मैं पढ़ना शुक्र कर मैं हीनो आख्या मैं नीऊ खान नहीं आख्या की मतलब तू इधर गया होया ਤੂੰ ਮੈਨੂੰ ਦੱਸੋ की है ਮੈਨੂੰ ਹੀਨੋ ਸਦਾਂਦਾ ਪਿਆ हीनो सदेंदा पिया और तू चंगी गाल कीती है हीनो मैं गलत अल्फाज इस्तेमाल किया है वो इस्तेमाल में करना है मैं बहुत गलती कर रहा
ਜਿਹੜੀ ਤੇਰੀ ਧੀ ਮੇਰੇ ਨਾਲ ਲਫ਼ਜ਼ ਇਸਤੇਮਾਲ ਕਰੇਂਦੀ ਹੈ ਨਾ, ਮੈਂ ਤੇਰੇ ਨਾਲ ਉਹ ਇਸਤੇਮਾਲ ਕਰਨਾ ਹੈ। ਅਜੇ ਮੈਂ ਥੋੜਾ ਜਿਹਾ ਕੀਤਾ ਹੀ। ਅੱਛਾ ਹਾਂ ਇਹ ਟੈਨਸ਼ਨ ਨਾ ਲਓ, ਮੈਂ ਤਾਂ ਇੱਥੇ ਤੇਰਾ ਸਵਾਗਾ ਜਾ ਬਣਾਈ ਸਾਂ, ਦਰੀਕ ਤੇ ਅਸੀਂ ਦੋਵੇਂ ਮਾਵਾਂ ਦੀਆਂ ਤੇਰਾ। ਅੱਛਾ ਹਾਂ ਮੈਂ ਵੀ ਵੱਟੇ ਇੰਜ ਫੇਸਾਂ ਸਵਾਗੇ ਨਾਲ, ਤੈਨੂੰ ਪਤਾ ਲੱਗ ਸੀ ਵੀ ਕਿਵੇਂ ਜੀਵਨ ਖਾਨ ਪਏ। ਤੂੰ ਇਹ ਜ਼ਿੰਦਗੀ ਦੀ ਬੋਲੀ ਨਾ ਲਾਇਆ ਵੀ, ਅੱਛਾ। ਐਸਾ ਨਹੀਂ ਸੋਚੀ ਵੀ ਨਾ। ਤੂੰ ਮਿਹਰਬਾਨੀ ਕਰ, ਹਾਂ। ਤੂੰ ਮਿਹਰਬਾਨੀ ਕਰ। ਅੱਛਾ ਮਾਵਾਂ ਦੀਆਂ ਨੂੰ ਕਿਹੜੀ ਸੋਹਣੀ ਸੋਹਣੀ ਗੱਲਾਂ ਸਮਝਾਉਂਦੀਆਂ। ਅੱਛਾ ਹਾਂ ਜਿਹੜੀ ਮੱਤਾਂ ਤੇ ਤੂੰ ਲਾਈ ਹੋਈ ਨਾ, ਅੱਛਾ। ਹਾਂ, ਤੂੰ ਇਹ ਬਰਬਾਦ ਕਰਕੇ ਰਸੇ ਮੈਨੂੰ ਵੀ ਤੇ ਉਹਨੂੰ ਵੀ। ਤੂੰ ਆ ਵੇਂਦੀ ਪਈ ਅੱਛਾ ਇੱਥੋਂ ਨੇ ਡਿੱਠਾ ਕਰ ਮੇਰੇ ਸਾਹਮਣੇ, ਮਿਹਰਬਾਨੀ ਕਰ। ਜੀਵਨ ਇਹ ਕੀ ਆਂਦਾ ਪਿਆ? ਕੀ ਆਂਦਾ ਪਿਆ? ਮੇਰੀ ਮਾਂ ਮੇਰੇ ਬੂਹੇ ਤੇ ਆਈ ਹੈ, ਇਤਨੀ ਬੇਇੱਜ਼ਤੀ ਤੂੰ ਕਰ ਲਈ ਤੇ ਉਲਟਾ ਉਹਨੂੰ ਆਂਦਾ ਪਿਆ ਕਿ ਉਹ ਉੱਥੋਂ ਨਿਕਲ ਜਾਵੇ। ਤੇ ਜਦੋਂ ਤੂੰ ਮੇਰੀ ਬੇਇੱਜ਼ਤੀ ਕਰੇਨੀ ਹੈ, ਉਹਦਾ ਪਤਾ ਕੋਈ ਨਾ ਹੁੰਦਾ ਮੇਰਾ ਸ਼ੌਹਰ ਹੈ, ਹਾਂ ਮੇਰਾ ਮਰੋਦ ਹੈ, ਤੇ ਉਹ ਮੇਰੀ ਮਾਂ ਹੈ, ਤੂੰ ਇੰਜੇ ਕਰੇ ਸੇ। ਤੇ ਤੂੰ ਮੇਰੇ ਸਾਣੀ ਹੈ। हेलो ਗੱਲ? बोलता तमीज नाल बोल, मेरे खलोते दी मेरी दी बेइज्जती की वैना। ਚੁੱਪ ਕਰਕੇ ਖਲੋ। हाँ ਮੈਂ ਅਜੇ ਨਾ ਚੁੱਪ ਐਂ ਘੁੱਟ ਵੱਟੀ ਵਦਾ ਨਹੀਂ ਤਾਂ ਅੱਛਾ। ਇੱਥੋਂ ਮੈਂ ਤੈਨੂੰ ਤਰੀਕ ਕੇ ਬਾਹਰ ਕੱਢਿਆ ਮੋੜ। मैं ਠੀਕ ਹੈ तेनु आ बोतला नाल ना हाँ। तन मैं ओ हां कार करे सा जिंदगी याद रखे तेरा मैं सिर खोल देवना। ਉਹ ਮੈਨੂੰ ਪਤਾ ਤੂੰ ਮਰਦ ਬੋਤਲ ਨਾਲ ਮਾਰੇ ਆਈ। ਆਰਾਮ ਨਾਲ ਮੇਰੇ ਨਾਲ ਰਹੀ, ਮੇਰੇ ਨਾਲ ਜੀਵਨ ਖਾਨ ਹੈ, ਉਹ ਮੈਂ ਨਹੀਂ ਮੂੰਹ ਤੇ ਐਨੂੰ ਮਾਂ ਨੂੰ ਸਮਝਾ ਲਾ। ਮੈਂ ਉਹਨੂੰ ਕੀ ਸਮਝਾਉਣਾ? ਅੱਛਾ ਅਮਾ ਟੋਰ ਤੂੰ, ਮੈਂ ਤੇਰੇ ਨਾਲ चल ਜਾਣਾ। तोर चलिए। ਜਿਸ ਘਰ ਵਿੱਚ ਤੇਰੀ ਕਦਰ ਤੇਰੀ ਇੱਜ਼ਤ ਨਹੀਂ ਨਾ ਹੋਣੀ, ਉਸ ਘਰ ਵਿੱਚ ਮੈਂ ਵੀ ਕੋਈ ਨਹੀਂ ਰਹਿਣਾ। ਤੂੰ ਟੋਰ, ਮੈਂ ਤੇਰੇ ਨਾਲ ਟੁਰਦੀ ਆ। ਅੱਛਾ ਕੀ ਹੋਸੀ ਮੋੜ? ਕੀ ਹੋਸੀ ਦਾ ਕੀ ਮਤਲਬ? ਹੋਸੀ ਕੀ ਇਹ ਵਗ ਗਈ ਹੋ ਤਾਂ ਕੱਲਾ ਰਵੀ, ਰੋਟੀ ਆਪ ਪਕਾਵੀਂ ਤੇ ਖਾਵੀਂ। ਤੈਨੂੰ ਮੈਂ ਲੱਤੀ ਨੂੰ ਪੱਟਣ ਦੇਵਣੀ ਤੇ ਤੂੰ ਬਾਂਦੀ ਰਹਾ ਬਸ। ਕਿਉਂ? ਮੇਰੀ ਅੱਖੇ ਗੁਦੂਰ ਹੋ ਜਾ। ਅਮਾ ਮੈਂ ਤੇਰੇ ਨਾਲ ਜਾਵਣਾ। नहीं पुत्र ਇਹ तू ਭਾਵੇਂ रहो। ਜੋ ਮਰਜ਼ੀ ਆਖੇ। तू रहो, मैं तेरा पता सोर कर दी रखसा कि तू रारा कार घर देश मेरे पुत्र। ਹਲਾ ਅਮਾ ਮੇਰੀ ਗੱਲ ਤਾਂ ਸੁਣ। नहीं मेरे पुत्र नहीं बस अम्मा इहो कुछ- बस केड़ा कुछ होना ही हो हला- गया एक फेरी मैं सबर कर ਹਲਾ ਠੀਕ ਹੈ, ਤੂੰ ਜਾਂਦੀ ਪਈ ਤਾਂ ਮੁੜ ਖਰਚਾ ਤੇ ਲਈ ਜਾ ਨਾ। ਮੁੜ ਘਰ ਦਾ ਸਰਕਲ ਕਿਵੇਂ ਚਲੇ ਸੇ? ਉਹ ਔਰ ਟੋਰ ਮੁੜ ਮੈਂ ਕਮਰੇ ਚ ਚਾਹ ਦੇਵਾ ਤੈਨੂੰ। ਜੀ 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 ਕੀ ਫਰਮਾਇਆ ਨੇ? ਕੀ ਮਤਲਬ? ਖਰਚਾ ਲਈ ਜਾਵੇ। ਤੇ ਹੋਰ ਕੀ ਪਹਿਲੀ ਵਾਰੀ ਲੈਣ ਆਈ ਸੋ? ਅੱਛਾ ਅੱਛਾ ਮੈਂ ਇਨਾਮ ਦੇ ਮੈਂ ਸੁਣ ਜਾਨੀ ਕਿ ਖਰਚਾ ਦੇਵਾ ਨਾਲ ਬਜੀਵਨ ਖਾਨ ਦੀ ਬਿਜ਼ਤੀ ਕੀਤੀ ਜਾਂਦੀ ਹੈ ਆ ਨਾਲ ਖਰਚਾ ਵੀ ਲਈ ਜਾ। ਸ਼ਰਮ ਤੈਨੂੰ ਆਉਂਦਾ ਪਿਆ? 1 ਰੁਪਈਆ ਨੂੰ 1 ਰੁਪਈਆ ਦੇ ਮੈਂ ਅੱਛਾ। ਤੈਨੂੰ ਦੇ ਜਾਵਾਂ ਜੀ ਆ ਅੰਨੇ ਜਾਵਣੇ ਉਹ ਅਗਲਾ ਜੀਵਨ ਖਾਨ ਨੂੰ ਨੇ ਜਿਹਨੂੰ ਲੁੱਟ ਕੇ ਖਾਦਾ ਹੀ ਨੇ। ओए हौसले नाल रहो, हौसले नाल ठार तक खा। कितना ठार तक हमसे ना इतना सुकून है जरा से। अच्छा। इतना पटी नहीं, इतना ची नहीं। ਹੱਥ ਨਾ ਕਰ ਚੱਕ ਵਰਸਾਉਂ ਤੇ ਅੰਗੇ रख ਬੰਨ मेरे ਚੁੱਕਦਾ से के हल्का है। ਹਲਕਾ ਖਲੰਦੀ ओ तेनु तो सही मेरी धीर ਔਰ ਭਾਗ ਜਾ ਮੈਂ ਕਾਸ਼ਾ ਨੂੰ ਦੇਵਣੀ। ਹਾਂ। ਹਾਂ ਭਰਾ ਬਾਂਦੀ ਰਹਾ। चंगा मेरा पुत्र। अच्छा ਖਲੰਦੀ ਨਹੀਂ ਕਿਦਾ ਜੀਵਨ ਤੂੰ ਇਹ ਚੰਗਾ ਨਹੀਂ ਕੀਤਾ। ਤੂੰ ਚੰਗਾ ਕਰੇ ਨਹੀਂ ਹਾਂ ਤੇ ਉਹ ਅਗਰ- ਮੇਰੀ ਮਾਂ, ਉਹ ਤੇਰੀ ਮੈਂ- ਸੱਸ ਆ। ਓਏ ਅਗਰ ਉਹ ਮੇਰੀ ਇੱਜ਼ਤ ਕरेंदी ਨਾ ਤੂੰ ਵੀ ਕरेंदी ਹੋ ਹੈ। ਉਹ ਮੇਰੀ ਸੱਸ ਬਣ ਕੇ ਰਹਿੰਦੀ ਉਹ ਤੇ ਮੈਂ ਇਹ ਸਮਝਣਾ ਜਿਵੇਂ ਮੇਰੀ ਸੱਕੀ ਮਾਂ ਹੈ ਹੈ ਤੇ ਤੂੰ ਮੇਰੀ ਸਵਾਣੀ ਬਣ ਕੇ ਰਹਿੰਦੀ ਹੋ ਨਾ ਤੇ ਤੈਨੂੰ ਮੈਂ ਤਲੀਆਂ ਤੇ ਚਾਹੀਆਂ ਤੇ ਫੁੱਲਾਂ ਦੇ ਹਾਰ ਪਵਾਈਆਂ। ਉਹ ਤੂੰ ਸਾਥ ਮੈਨੂੰ ਵੰਜਾ ਛੱਡਿਆ ਜੀਵਨ ਖਾਨ ਨੂੰ। ਉਹ ਜੀਵਨ ਖਾਨ ਤੋਂ ਮੈਂ ਜੀਵਣੂ ਬਣ ਗਿਆ। ਬਹਰਹਾਲ ਜੀਵਨ ਤੂੰ ਇਹ ਬੜਾ ਕੀਤਾ ਬਹੁ। ਮੇਰੀ ਮਾਂ ਨੂੰ ਖਰਚੇ ਤੋਂ ਵੀ ਹੋਰ ਛੱਡਿਆ। ਤੂੰ ਉਹ ਮੈਨੂੰ- ਮੁੜ ਕਿਵੇਂ ਕਰਸੀ ਹੁਣ ਗੁਜ਼ਾਰਾ? ਤੂੰ ਮੈਂ ਬਹੁਤ ਬੜਾ ਕੀਤਾ ਇਮਾਨਦਾਰੀ ਦੀ ਗੱਲ ਹੈ। ਹੁਣ ਕਿਹੜੀ ਕਾਬਲ ਪੇ ਲੱਗਦੀ ਹੈ ਹੁਣ ਚੀਕ ਚੀਕ ਬੇਸ਼ੱਕ ਮੈਂ ਤਾਂ ਦੇਵਣਾ ਹੁਣ ਐਂ ਇੱਕ ਅਧੇਲਾ ਹੀ ਨਹੀਂ। ਜਿਸ ਲਈ ਇਸ ਕੋਸ਼ਿਸ਼ ਦੇਵਣੀ ਕੋਈ ਨਹੀਂ ਮੇਰੀ ਮਾਂ ਨੂੰ। ਮੁੜ ਮੈਂ ਇੱਥੇ ਰਹਿ ਕੇ ਕਰਨਾ ਕੀ ਹੈ? ਮੈਂ ਆਪਣਾ ਘਰ ਵਗ ਜਾਵਣਾ ਹੈ। ਹਾਂ ਜੀਵਨ ਉਹ ਜੀ ਹੁਕਮ ਹਾਂ ਜੀ ਕੀ ਗੱਲ ਸੁਣ ਮੇਰੀ। ਹਾਂ ਜੀ ਮੈਂ ਤੇਰੇ ਕੋਲ ਕੋਈ ਨਹੀਂ ਰਹਿਣਾ, ਨਾ ਮੈਂ ਘਰ ਵਸਾਵਣਾ ਹੈ। ਏ ਸ਼ੁਕਰ ਅਲਹਮਦੁਲਿਲਾ। ਹੋਰ ਕੀ ਗੱਲ? ਤੇਰਾ ਦਿਲ ਕਰੇ ਤੇ ਭਾਵੇਂ ਤੂੰ ਤਲਾਕ ਵੀ ਦੇ ਛੱਡ। ਅੱਛਾ। ਮੈਂ ਹਾਂ ਆਵਣਾ ਹੀ ਕੋਈ ਨਹੀਂ ਤੇਰੇ ਕੋਲ। ਹਾਂ ਮੈਂ ਆਪਣੇ ਅੰਮਾ ਦੇ ਘਰ ਜਾਂਦੀ ਪਈ ਆ। ਗੱਲ ਸੁਣ ਜੀਵਨ ਖਾਨ ਸਾਹਿਬ ਬਰਦਾਸ਼ਤ ਕੀਤੀਆਂ ਨੇ। ਹੁਣ ਜੀਵਨ ਖਾਨ ਚ ਇਤਨੀ ਨੂੰ ਬਰਦਾਸ਼ਤ ਜਿਹੜੀ ਇਤਨੀ ਹੋਵੇ ਹੈ ਤਲਾਕ ਲੈਣੀ ਹੈ ਹਾਂ ਜਾ ਮੈਂ ਤੇਰਾ ਆਪਣੀ ਜ਼ਬਾਨੀ ਪੈ ਨਾ ਤਲਾਕ ਹੀ ਵਾਂਦੀ ਰਹਾ ਦਫਾ ਹੋ ਜਾ। ਉਹ ਰੁਕੀ ਬੇਂਦੀ ਪਈ ਹੁਣ ਜਾ। जवाई तो मेरा यही हल्का हो आई। 2000 है शर्म हजाई नहीं जवाई मेरे कीता। कोई एक मेरी सास है घर मां है इतबा शान अदर
आ गई है? हाँ अम्मा मैं भला उत्ते रहना क्यों? तेरी इतनी बेइज्जती की उस खर्चे तू भी जवाब दे छड़िया मुड़ उत्ते रह के मैं करना की आ मैं आ गई उस तलाक भी दे छड़ी है तलाक लेके आई बैठी आ तो तलाक क्यों लई है? ते होर की कर दी अम्मा ਹੁਣ ਇਹਦਾ ਕੰਮ ਵੇਖ ਛੁਵੇਰਦਾ ਇਸ ਦਾ ਕੰਮ ਵੇਖ ਅਜ ਮੈਂ ਠੋਕਾ ਨਾ ਤੈਨੂੰ ਹਾਂ ਤੈਨੂੰ ਆਖੇ ਨਾ ਘਰ ਵਸਾ ਤੈਨੂੰ ਮੈਂ ਸਿਰ ਤੇ ਹੱਥ ਰੱਖ ਤਈ ਸਬਰ ਨਾ ਟੁਰੇ ਘਰ ਵਸਾ ਮੇਰਾ ਪੁੱਤਰ ਮੈਂ ਆਪੇ ਗੁਜ਼ਾਰਾ ਕਰ ਲਈ ਸਾ ਹਾਂ ਤਾਂ ਤਲਾਕ ਕਿਉਂ ਲਈ ਲੰਨਾ ਤਈ ਬਛੜਾ ਤੇਰੇ ਤੇ ਹਾਂ ਇਹ ਮੈਂ ਤੈਨੂੰ ਆਖਿਆ ਯਾ ਮਰ ਜੀ ਉਠਾਈ ਮਰ ਜੀ ਹਾਂ ਤਾਂ ਮੈਂ ਤੈਨੂੰ ਕਿਦੋਂ ਖਵਾਵਾਂ ਹੁਣ ਮੈਂ ਇੱਥੋਂ ਕਿਦੋਂ ਲਾਇਆ ਵਾ ਹੁਣ ਮਰ ਤਾਂ ਜਾ ਹੈਗਾ ਕਿਦਾਂ ਜਾ ठीक है ना परनीत भावे टंगी किदा जा मेरे को नहीं है मैं इस तेरे पिरा दा करे सा जा निकल उठी जा अम्मा ये की आंदी पई की हो गया तेनू मैं सही आंदी पई मैं हाँ की करे सा मैं किदू कमात लावा हुन मेरा पिछला पारा मैं कितू बिरावा मोई लाते आवा कोई भी नहीं देंदा नहीं ते पिन्ने ही कोई नहीं खरात देंदा ਹੁਣ ਤੇ ਤੂੰ ਮੈਨੂੰ ਵੱਲ ਪੜਾਏ ਜਿਉ ਜੇ ਤੂੰ ਮੈਨੂੰ ਆਖਿਆ ਮੈਂ ਸਾਈ ਨਾਲ ਉਂਝੇ ਹੀ ਵਰਤਿਆ ਤੇ ਹੁਣ ਤੂੰ ਮੈਨੂੰ ਗੰਦੀ ਤੇ ਭੈੜੀ ਆਂਦੀ ਪਈ ਏ ਮੈਂ ਹੁਣ ਭੈੜੀ ਹੋ ਗਈ ਆ ਇਹ ਤੇਰੇ ਕੰਮਾਂ ਤੋਂ ਹੀ ਤੇ ਮੈਨੂੰ ਤਲਾਕ ਹੋਈ ਏ ਹੁਣ ਮੈਂ ਗਲਤ ਹੋ ਗਿਆ ਮੈਂ ਗਲਤ ਕੀਤਾ ਹੁਣ मेरे को ना खर्चा चोण चले होया है तू उथू ना भन्नी है उरा उनके कोल तलाक ला लईए तो हुण आ जा ठीक है ना हुण जा निकल मेरे को नहीं कमा सकेंदा तो ना खवा सकेंदा अम्मा ये की करती मैं तैनू आख नहीं दिता जागा अपना काम कर जा किदू खा बेशक ते किदे तेरा दिल करेंदा मुंह लगी ठीक है ना मेरे को नहीं खा सकेंदा जागा जा डिठा कर जागा अपना काम कर मैं तो मसे ओंदे हा करे सा कोई ओन पढ़े सा कोई ओंदा करे सा तेरे मैं इयो ते हा करना ही केड़ा कर छोड़े मैं तो तंग हो गई तो जलील हो गई है इन औलाद तो और रिमशा और हमें ना किधर जाऊँ है ਸਾਜਿਦ हाँ जी ਮੈਂ ਤੇਰੇ ਵਾਲੀ ਆਂਦੀ ਪਈ ਆ ਮੂੰ ਮੈਨੂੰ ਤਲਾਕ ਹੋ ਗਈ ਹੈ तो मैं अपने घर गई आमू ते अम्मा भी मैनू चेक छड़िया और मैं तेरे लिए आमदी पई आमू वे सारा कुछ अम्मा ही मैनू दसिया सारे वल भी आ पढ़ाए सू जदों हुण तलाक हो गई तो मुड़ मैनू भी चेक छड़िया सू हुण तू इंज करो साजिद मेरे नाल तू निकाह कर ला तो मैनू अपने घर बहा ला होर मैं किते जावना तौबा 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 मैं ते काम नहीं करना मैं तो माँ प्यो पौलिया नाल ढा देवना उन्हें आख्या अगले पता क्या आखना तलाकी हुई सवाणी लैके तू बूहे ते आ गया ना भाई ना मैं ये काम शाम कोई नू करना ते यारी दोस्ती ती करना ओ तू ती करता ही रख सा अगला काम भाई मेरे को कोई नहीं तो ना को खर्चा पट्ठियां लई ये सोच जाए इन चुकाड़ छड्डे साजिद इतनू मेरे नाल प्यार कोई ना ये बस टाइम पास करदा पिया मेरे नाल टाइम पास करने वाली गल कोई नहीं यारी दोस्ती का प्यार है कि अगले संगे का प्यार है मैं निकाह कर लवां तेरे नाल ते मैं मां प्यो नूं किते गत संगया उन्हें तो मैंने अगले पोलिया नाल अलग कर देना मैं तो मां प्यो तू नहीं मिनट भी वद्दा जिदे भाई गुजारा हुंदे योद्धे करो अस्सलामुअलैकुम दिस इज़ मी रिमशा हुसैन। तो कहिए कैसे हैं आप सब लोग। उम्मीद करती हूँ कि आप सब लोग खैरियत से होंगे और उम्मीद करती हूँ आज की ये जो हमारी छोटी सी स्टोरी थी ये भी आपको पसंद आएगी। देखिए इस स्टोरी में आपको बताने का मकसद ये था कि जो औरतें अपनी बेटियों को इस तरह से मतलब घर बसाने के तरीके बताती हैं उनकी वजह से घर जो है वो उजड़ जाते हैं, बर्बाद हो जाते हैं। जैसे कि आज आप देखें एक अगर औरत है वो समझदार है और पढ़ी लिखी भी है तो उसे पता है कि उसने अपनी बेटी को किस तरह से समझाना है, ठीक है। लेकिन अगर एक माँ ही अनपढ़ है, वो औरत अनपढ़ है, वो अपनी बेटी को भी वैसे ही समझाएगी तो ज़ाहिर है उसने उसकी समझ लेनी है। उसका अपना दिमाग तो नहीं होगा, वो भी अनपढ़ है तो ज़ाहिर है वो अपना दिमाग का इस्तेमाल नहीं करेगी, वो भी वही रास्ता अख्तियार करेगी जैसे वो औरत उसे बताएगी। और वैसे ही किया एक माँ ने, जैसे ही अपनी माँ को जैसे यानी कि अपनी बेटी को समझाया वो बिल्कुल उसने वही रास्ता अख्तियार किया। उसकी वजह से इन्हीं वजूहात की वजह से किस तरह घर बर्बाद हुआ, किस तरह घर उजड़ा वो आपने देखा। तो इसका बताने का मकसद ये था एक पढ़ी लिखी औरत जो है वही यानी कि आगे जो है पढ़ा लिखा ख़ानदान बना सकती है, ठीक है। क्योंकि उसे पता होता है कि उसे अपनी बेटियों को, बच्चों को, बेटों को किस तरह तरबियत देनी है। तो ये जाहिलियत की निशानी होती है जो हम आपको बताते हैं और ये हमारे माशरे का हिस्सा इसी तरह चल रहा है। तो इस चीज़ से आप बचें क्योंकि इसमें नुकसान ही होता है, फ़ायदा नहीं होता। अगर आपको हमारी ये स्टोरी अच्छी लगे इसे आपने ज़्यादा से ज़्यादा शेयर भी करना है, कमेंट्स में भी बताइएगा
कि आपको काम कैसा लगा है, और लाइक करना भी मत भूलिएगा। एक बार फिर जल जाते बाटा टीवी पंजाबी।